अस्सलाम वालेकुम, क्या हाल है? तबीयत ठीक है जी संगियो। अज असी आए हैं डेरे ते बड़े दिनों तो बाद। ते चूँकि धुप बड़े अरसे बाहर निकली, कोई हफ्ता डेढ़ हफ्ता हो गया। समोग तुहानू पता है इतना धुआं छाया हुआ पूरे पंजाब विच। ते ये हुण लैंदे पंजाब वाले ते चढ़दे पंजाब वाले दोवें घर एक दूए ते मलदे रहिंदे ने बई तेरी वजह तो तेरी वजह तो। हालांकि साडी सारियां दी वजह तो है, क्योंकि असी दरख्त कट रहे हैं ते बहुत ज़्यादा धुआं जिहड़ा वो असी बना रहे हैं। हर सूरत हाल है, जट्टां दी भी ਇਹਦੇ 'ਚ ਹਿੱਸੇਦਾਰੀ ਹੈ ਤੇ ਫੈਕਟਰੀ ਵਾਲਿਆਂ ਦੀ ਵੀ ਹਿੱਸੇਦਾਰੀ। ਲੇਕਿਨ ਅੱਜ ਅਸਾਂ ਗੱਲ ਕਰਨੀ ਹੈ ਕਿੰਨੂ ਦੀ ਫਸਲ ਦੇ ਉੱਤੇ, ਕਿਉਂਕਿ ਮੈਂ ਹੁਣ ਇਸ ਟਾਈਮ ਬਾਗ ਦੇ ਵਿੱਚ ਵਰਨਾ ਤੇ ਕਿੰਨੂ ਦਾ ਬਾਗ ਬਿਲਕੁਲ ਹੁਣ ਮਾਲਟਾ ਤਿਆਰੀ ਦੇ ਮਰਾਹਲੇ 'ਚ ਹੈ। ਕਿਉਂਕਿ ਅੱਗੋਂ ਤੁਹਾਨੂੰ ਪਤਾ ਹੈ ਕਿ ਜਨਵਰੀ ਦੇ ਵਿੱਚ ਤੇ ਇਸ ਦੀ ਜਿਹੜੀ ਹੈ ਦਸੰਬਰ ਵਿੱਚ ਬਲਕਿ ਸ਼ੁਰੂ ਹੋ ਜਾਂਦੀ ਤੁੜਾਈ ਇਸ ਦੀ ਲੱਗ ਪੈਂਦੀ। ਲੇਕਿਨ ਅੱਜ ਜਿਹੜੀ ਗੱਲ ਕਰਨੀ ਹੈ ਇੱਕ ਬੜਾ ਇਸ ਦਫਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਈ ਰੇਟ ਸੁਣਿਆ ਚੰਗੇ ਲੱਗਦੇ ਪੈਣ। ਤੇ ਫਸਲ ਉਸਦੇ ਉਹਦੀ ਵਜ੍ਹਾ ਇਹ ਹੀ ਹੈ ਬਈ ਫਸਲ ਜਿਹੜੀ ਨਾ ਉਹ ਬੜੀ ਘੱਟ ਹੈ, ਕਿਉਂਕਿ ਫਲ ਬਹੁਤ ਜ਼ਿਆਦਾ ਹੀ ਪਿਛਲੇ ਸਾਲ ਤੇ ਉਹ ਇਹ ਕਿੰਨੂ ਦਾ ਇੱਕ ਇਹੀ ਰੂਟੀਨ ਹੁੰਦੀ ਵੀ ਇੱਕ ਸਾਲ ਫਲ ਜ਼ਿਆਦਾ ਹੁੰਦਾ ਤੇ ਇੱਕ ਸਾਲ ਘੱਟ ਹੁੰਦਾ। ਤੇ ਉਸ ਤੋਂ ਅੱਗੇ ਜਿਹੜੀ ਸੋਨੇ ਤੋਂ ਸੁਹਾਗਾ ਇਹ ਹੈ, ਇਹ ਕੇਰਾ ਬਹੁਤ ਜ਼ਿਆਦਾ ਲੱਗਾ ਖਲਾ ਤੇ ਇਤਨੇ ਜ਼ਿਆਦਾ ਸਪਰੇ ਖਾਦਾਂ ਪਾ ਪਾ ਕੇ ਬੰਦੇ ਵਿਚਾਰੇ ਥੱਕ ਗਏ ਨੇ। ਵੇਖਦੇ ਪਿਓ ਅਸਾਂ ਹੀ ਬਹੁਤ ਜ਼ਿਆਦਾ ਖਰਚਾ ਕੀਤਾ, ਲੇਕਿਨ ਕੇਰਾ ਬਹੁਤ ਜ਼ਿਆਦਾ। ਤੇ ਇੱਕ ਵੱਡਾ ਖਤਰਾ ਜਿਹੜਾ ਸਾਨੂੰ ਨਜ਼ਰ ਆ ਰਿਹਾ, ਅਗਲੇ ਦਿਨ ਮੈਂ ਇੱਕ ਵੀਡੀਓ ਵੇਖ ਰਿਹਾ, ਸਾਡੇ ਸਭ ਤੋਂ ਜ਼ਿਆਦਾ ਜਿਹੜਾ ਸੁਪਰ ਕੁਆਲਿਟੀ ਦਾ ਮਾਲ ਹੈ ਉਹ ਅੱਗੇ ਵੀ ਦੁਬਈ ਦੇ ਜ਼ਰੀਏ ਅਸੀਂ ਮੁਖਤਲਿਫ ਯੂਰਪੀ ਮੁਲਕਾਂ ਨੂੰ ਭੇਜਦੇ ਹਾਂ। ਲੇਕਿਨ ਜਿਹੜਾ ਸਾਡਾ ਲੋ ਕੁਆਲਿਟੀ ਦਾ ਮਾਲ ਹੈ ਉਹ ਬਹੁਤ ਜ਼ਿਆਦਾ ਮਿਕਦਾਰ ਵਿੱਚ ਹੁੰਦਾ। ਤੁਹਾਨੂੰ ਪਤਾ 40% ਅਗਰ ਸੁਪਰ ਹੈ ਤਾਂ 60% ਤਾਂ ਲਾਜ਼ਮੀ ਤੁਹਾਡਾ ਨਾ ਲੋ ਕੁਆਲਿਟੀ ਦਾ ਹੁੰਦਾ। ਹੁਣ ਉਹ ਜਿਹੜਾ ਲੋ ਕੁਆਲਿਟੀ ਦਾ ਮਾਲ ਹੈ ਉਹ ਤੁਹਾਡਾ ਵਹਿੰਦਾ ਅਫਗਾਨਿਸਤਾਨ, ਤੇ ਅਫਗਾਨਿਸਤਾਨ ਦਾ ਅਨਾਰ ਤਿਆਰ ਹੋਇਆ ਤੇ ਤੁਸਾਂ ਜਨਾਬ ਉਸ ਦੇ ਉੱਤੇ ਟੈਕਸ ਜਿਹੜਾ ਉਹ ਕੋਈ 20-25 ਹਜ਼ਾਰ ਰੁਪਇਆ ਕਰ ਦਿੱਤਾ ਫੀ ਟਨ ਤੇ ਉਹਨਾਂ ਦੇ ਵਾਸਤੇ ਬੜੀ ਪਰੇਸ਼ਾਨੀ ਬਣੀ ਹੋਈ। ਮੈਂ ਉਹ BBC ਦਾ ਬਲਕਿ ਉਹ ਡਾਕੂਮੈਂਟਰੀ ਵੇਖਦਾ ਪਿਆ ਸੀ ਬਈ ਉਹ ਜਿਹੜੇ ਅਫਗਾਨਿਸਤਾਨ ਦੇ ਬਾਗਬਾਨ ਹਨ ਉਹ ਵਿਚਾਰੇ ਬੜੀ ਪਰੇਸ਼ਾਨੀ ਚਾਹਨ। ਉਹ ਦੱਸਦੇ ਪਏ ਹਨ ਬਈ ਸਾਡੇ ਜਿਹੜਾ ਨਾ ਪਾਕਿਸਤਾਨ ਮਾਲ ਨਹੀਂ ਗਿਆ ਤੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਘੱਟ ਰੇਟ। ਹੁਣ ਮੈਂ ਸੋਚ ਰਿਹਾ ਸੀ ਵੀ ਅਗਰ ਉਹਨਾਂ ਨੂੰ ਅਸਾਂ ਨਹੀਂ ਉਹਨਾਂ ਦੇ ਉੱਤੇ ਇਤਨਾ ਟੈਕਸ ਲਾਇਆ ਤੇ ਉਹਨਾਂ ਦੇ ਕੋਲੋਂ ਨਹੀਂ ਲਿਆ ਮਾਲ, ਤੇ ਉਹ ਸਾਡਾ ਬਾਗ ਜਿਹੜਾ ਹੈ ਕਿੰਨੂ ਉਹ ਭਲਾ ਲੈਣਗੇ, ਉਹ ਵੀ ਜ਼ਿਆਦਾ ਟੈਕਸ ਲਾਣਗੇ। ਉਹਦਾ ਵੀ ਨੁਕਸਾਨ ਜਿਹੜਾ ਜ਼ਾਹਿਰੀ ਗੱਲ ਹੈ ਕਿਸਾਨ ਤਬਕੇ ਨੂੰ ਹੋਣਾ, ਤੇ ਉਹ ਨੁਕਸਾਨ ਅਸੀਂ ਕਿਵੇਂ ਭਰਪਾਈ ਕਰਸਾਂ। ਤੇ ਅਗਰ ਕੱਲ ਨੂੰ ਸੂਰਤ ਹਾਲ ਹੋਈ ਹੋ ਗਈ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੀ ਹੈ, ਤੇ ਮੇਰਾ ਨਹੀਂ ਖਿਆਲ ਇਸ ਸਾਲ ਜੱਟਾਂ ਨੇ ਕੋਈ ਵੀ ਫਸਲ ਜਿਹੜੀ ਹੈ ਉਹ ਚੰਗੀ ਸੂਰਤ ਵਿੱਚ ਕੋਈ ਚਾਹੀਏ। ਹਰ ਫਸਲ ਦਾ ਰੇਟ ਜਿਹੜਾ ਉਹ ਡਾਊਨ ਰਿਹਾ ਤੇ ਬਹੁਤ ਜ਼ਿਆਦਾ ਘਾਟੇ ਤੇ ਫਸਲ ਵੇਚੀ ਹੈ। ਤੇ ਅਗਰ ਇਹ ਕਿੰਨੂ ਨਾਲ ਹੀ ਉਹੀ ਸੂਰਤ ਹਾਲ ਹੋ ਗਈ ਤੇ ਬੜਾ ਜ਼ਿਆਦਾ ਜਿਹੜੀ ਨਾ ਪਰੇਸ਼ਾਨੀ ਦਾ ਬਾਇਸ ਹੋ ਸੀ। ਤੇ ਅੱਲਾ ਬਿਹਤਰ ਕਰੇ ਜੀ, ਕਿਉਂਕਿ ਸਾਡੇ ਹੁਕਮਰਾਨਾਂ ਨੂੰ ਅੱਲਾ ਹਿਦਾਇਤ ਦੇਵੇ ਤੇ ਉਹ ਇਸ ਬਾਰੇ ਸੋਚਣ, ਨਵੀਆਂ ਮੰਡੀਆਂ ਢੂੰਢਣ, ਕਿਉਂਕਿ ਇਹ ਤਾਂ ਉਹਨਾਂ ਦਾ ਹੱਕ ਬਣਦਾ ਨਾ ਜੀ। ਕਿਸਾਨ ਤਾਂ ਉਹਨਾਂ ਨੂੰ ਫਸਲ ਤਿਆਰ ਕਰਕੇ ਦੇਣੀ, ਅੱਗੇ ਉਹਨਾਂ ਮੰਡੀਆਂ ਦੇ ਵਿੱਚ ਮੰਡੀਆਂ ਢੂੰਢਣੀਆਂ, ਇਹਦੇ ਖਰੀਦਾਰ ਢੂੰਢਨੇ, ਉਹ ਤਾਂ ਸਾਡੇ ਹੁਕਮਰਾਨਾਂ ਹੀ ਕਰਨੇ ਨਾ ਜੀ। ਤੇ ਲੇਕਿਨ ਫਸਲ ਇਸ ਦਫਾ ਵੀ ਸਹੀ ਹੈ, ਫਲ ਥੋੜਾ ਜਿਸ ਦੀ ਵਜ੍ਹਾ ਤੋਂ ਰੇਟ ਹਾਲਾਂ ਤੱਕ ਤਾਂ ਬਹੁਤ ਜ਼ਿਆਦਾ ਨੇ 3200 3000 2500 ਇਹ ਤਾਂ ਆਮ ਜਿਹੜਾ ਨਾ ਮਣ ਦਾ ਚੱਲ ਰਿਹਾ ਰੇਟ। ਤੇ ਵੇਖਦੇ ਹੁਣ ਇਸ ਦਾ ਕੀ ਹੁੰਦਾ। ਮੈਂ ਆਖਿਆ ਤੁਹਾਨੂੰ ਥੋੜਾ ਜਿਹਾ ਇਸ ਦੱਸ ਦਈਏ ਵੀ ਕੀ ਸੂਰਤ ਹਾਲ ਹੋ ਰਹੀ। ਤੇ ਘੇਰਾ ਜਿਹੜਾ ਉਹ ਵੀ ਲੱਗੋ ਹੋਇਆ, ਕੁਝ ਬਾਗਾਂ ਦੇ ਵਿੱਚ ਬਹੁਤ ਜ਼ਿਆਦਾ, ਕੁਝ ਘੱਟ ਹੈ, ਤੇ ਉਸ ਦੇ ਬਹੁਤ ਜ਼ਿਆਦਾ ਖਰਚੇ ਜੱਟ ਕਰ ਰਹੇ। ਅੱਲਾਹ ਪਾਕ ਸਾਡੇ ਜੱਟਾਂ ਭਰਾਵਾਂ ਵਾਸਤੇ ਮਿਹਰਬਾਨੀਆਂ ਕਰੇ। ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼।